ਇਹ ਹੁਣ ਜਿਹੜੀ ਸਾਡੀ ਮਾਂ ਖੇਡ ਕਬੱਡੀ ਆ, ਇਹਦੇ ਜਿਹੜੇ ਗਰਾਊਂਡ ਨੇ ਇਹਦੇ 'ਚ ਥਾਪੀਆਂ ਨਹੀਂ ਵੱਜਦੀਆਂ। ਹੁਣ ਇਹਦੇ 'ਚ ਚੀਕਾਂ ਵੱਜ ਰਹੀਆਂ ਨੇ, ਇਹ 'ਚ ਕੁਰਲਾਟ ਸੁਣਦਾ, ਕਿਉਂਕਿ ਬਹੁਤ ਸਾਰੇ ਕਬੱਡੀ ਖਿਡਾਰੀਆਂ ਨੇ ਆਪਣੇ ਇਸ ਸਨਮਾਨਜਨਕ ਪੇਸ਼ੇ ਨੂੰ ਛੱਡ ਕੇ ਲੀਡਰਾਂ, ਸਿਆਸਤਦਾਨਾਂ, ਅਫਸਰਾਂ ਦੀ ਚਾਕਰੀ ਸ਼ੁਰੂ ਕਰਤੀ। ਫਿਰ ਪਲਾਟਾਂ ਦੇ ਉੱਤੇ ਕਬਜ਼ੇ ਜਾਂ ਲੱਠ ਮਾਰਾਂ ਵਾਲੇ ਕੰਮ ਸ਼ੁਰੂ ਕਰ ਦਿੱਤੇ। ਖਿਡਾਰੀਆਂ ਦਾ ਕਦੇ ਪਿੰਡਾਂ ਦੇ ਵਿੱਚ ਮਾਣ ਸਨਮਾਨ ਹੁੰਦਾ ਸੀ, ਕਦੇ ਕਬੱਡੀ ਖਿਡਾਰੀਆਂ ਨੂੰ ਪਿੰਡ ਦੇ ਨਾਂ ਵਜੋਂ, ਪਿੰਡ ਦੇ ਨਾਂ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀਗਾ ਕਿ ਹਰਜੀਤ ਬਰਾੜ ਬਾਜਾਖਾਨਾ। ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਨੌਜਵਾਨ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹੋਣ, ਕਿ ਉਹਦੇ ਆਲੇ ਦੁਆਲੇ ਦੇ ਗੁਆਂਢੀ ਕਦੇ ਆਪਣੇ ਬੱਚੇ ਨੂੰ ਕਬੱਡੀ ਖਿਡਾਉਣ ਬਾਰੇ ਸੋਚਣਗੇ? ਜਿਵੇਂ ਇੱਕ ਤੁਹਾਡੇ ਸਿਰ ਦੇ ਉੱਤੇ ਕਈ ਵਾਰੀ ਗਰੂਰ ਆ ਜਾਂਦਾ ਕਿ ਮੈਂ ਐਡਾ ਤਕੜਾ ਖਿਡਾਰੀ ਜਾਂ ਮੇਰੀ ਏਡੀ ਵੱਡੀ ਹਸਤੀ, ਤੇ ਇਹਨੇ ਮੈਨੂੰ ਚੈਲੰਜ ਕਿਵੇਂ ਕਰਤਾ। ਕਈ ਵਾਰੀ ਕਬੱਡੀ ਖਿਡਾਰੀਆਂ ਦਾ ਸੁੱਤੇ ਪਿਆਂ ਦਾ ਕਤਲ ਵੀ ਹੋਇਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਬੱਡੀ ਖਿਡਾਰੀਆਂ ਦੀ ਕਤਲੋ ਗਾਰਤ ਦੇ ਬਾਰੇ। ਕਬੱਡੀ ਦੇ ਵਿੱਚ ਕ੍ਰਾਈਮ ਕਿਵੇਂ ਵਧਿਆ, ਕਬੱਡੀ ਦੇ ਵਿੱਚ ਕ੍ਰਾਈਮ ਲੈ ਕੇ ਕੌਣ ਆਇਆ, ਕਿਉਂ ਕਬੱਡੀ ਖਿਡਾਰੀਆਂ ਦੇ ਕਤਲ ਹੋ ਰਹੇ ਨੇ, ਤੇ ਲੰਘੀਆਂ ਵਾਰਦਾਤਾਂ ਦੇ ਵਿੱਚ ਇਹ ਵੀ ਪਤਾ ਲੱਗਦਾ ਕਿ ਕਈ ਮਾਮਲਿਆਂ ਦੇ ਵਿੱਚ ਕਬੱਡੀ ਦੇ ਖਿਡਾਰੀ ਵੀ ਇਹੋ ਜਿਹੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਨੇ। ਜਿਵੇਂ ਕਿ ਬਰਨਾਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ। ਬਰਨਾਲਾ ਦੇ ਵਿੱਚ 4 ਕੌਮਾਂਤਰੀ ਕਬੱਡੀ ਖਿਡਾਰੀ, ਜਿਨ੍ਹਾਂ ਦਾ ਨਾਮ ਹੈ ਪਰਮਜੀਤ ਸਿੰਘ ਪੰਮਾ, ਜਗਰਾਜ ਸਿੰਘ ਰਾਜਾ, ਗੁਰਮੀਤ ਸਿੰਘ ਮੀਤਾ, ਵਜ਼ੀਰ ਸਿੰਘ ਵਜ਼ੀਰਾ, ਇਹ ਚਿਕਨ ਖਾਣ ਗਏ ਸੀਗੇ। ਤੇ ਉੱਥੇ ਹੌਲਦਾਰ ਦਰਸ਼ਨ ਸਿੰਘ ਨੇ ਜਦੋਂ ਇਹਨਾਂ ਨੂੰ ਰੋਕਿਆ ਕਿ ਬਈ ਤੁਸੀਂ ਭੰਨ ਤੋੜ ਨਾ ਕਰੋ, ਗਾਲੀ ਗਲੋਚ ਨਾ ਕਰੋ, ਤਾਂ ਉਲਟਾ ਇਹਨਾਂ ਨੇ ਕੁੱਟ ਸੁੱਟਿਆ। ਦਰਸ਼ਨ ਸਿੰਘ ਦੀ ਇਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਕਿ ਉਹਦੀ ਮੌਤ ਹੋ ਗਈ ਹੈ। ਉਹਨੂੰ ਮੁੱਖ ਮੰਤਰੀ ਪੰਜਾਬ ਤੇ HDFC ਬੈਂਕ ਨੇ 1 ਕਰੋੜ ਰੁਪਈਆ ਦੇਣ ਦਾ ਜਿਹੜਾ ਉਹ ਐਲਾਨ ਕੀਤਾ। ਦਰਸ਼ਨ ਸਿੰਘ ਆਪਣੇ ਪਰਿਵਾਰ ਦੇ ਵਿੱਚ ਇਕਲੌਤਾ ਬੰਦਾ, ਇਕੱਲਾ ਜਾਣਾ ਕਮਾਉਣ ਵਾਲਾ ਸੀਗਾ। ਤੁਹਾਨੂੰ ਯਾਦ ਹੋਣਾ ਮੋਗੇ ਦੇ ਵਿੱਚ ਵੀ ਇੱਕ ਧੂੜਕੋਟ ਰਣਸੀ ਪਿੰਡ ਹੈ, ਤੇ ਉੱਥੇ ਮੋਟਰਸਾਈਕਲ ਸਵਾਰਾਂ ਨੇ ਲੰਘੇ ਦਿਨ ਇੱਕ ਕਬੱਡੀ ਖਿਡਾਰੀ ਜਿਹਦਾ ਕਿ ਨਾਮ ਹਰਵਿੰਦਰ ਸਿੰਘ ਬਿਦਰੂ ਹੈ, ਉਹਦੇ ਘਰ ਆ ਕੇ ਫਾਇਰਿੰਗ ਕਰ ਦਿੱਤੀ ਸੀ, ਗੋਲੀਆਂ ਚਲਾ ਦਿੱਤੀਆਂ ਸੀਗੀਆਂ। ਇਹੋ ਜਿਹੀਆਂ ਕਈ ਘਟਨਾਵਾਂ ਨੇ ਜਿਹੜੀਆਂ ਇਹ ਸਾਫ਼ ਸੰਕੇਤ ਦਿੰਦੀਆਂ ਨੇ ਕਿ ਕਬੱਡੀ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਠੀਕ ਨਹੀਂ ਹੈ। ਸੰਦੀਪ ਨੰਗਲੰਬੀਆਂ ਦਾ ਤੁਹਾਨੂੰ ਯਾਦ ਹੋਣਾ, ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਮੱਲੀਆਂ ਖੁਰਦ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀਗੀ, ਸ਼ਾਹਕੋਟ ਨੇੜੇ ਪਿੰਡ ਸੀਗਾ ਨੰਗਲੰਬੀਆਂ, ਪਰ ਪਤਾ ਲੱਗਿਆ ਕਿ ਜਦੋਂ ਉਹ ਇਨਾਮ ਲੈ ਕੇ ਤੇ ਸੜਕ ਦੇ ਉੱਤੇ ਆਉਂਦਾ ਸੰਦੀਪ ਨੰਗਲੰਬੀਆਂ, ਤਾਂ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਕਬੱਡੀ ਖਿਡਾਰੀਆਂ ਦਾ ਕਦੇ ਪਿੰਡਾਂ ਦੇ ਵਿੱਚ ਮਾਣ ਸਨਮਾਨ ਹੁੰਦਾ ਸੀ, ਕਦੇ ਕਬੱਡੀ ਖਿਡਾਰੀਆਂ ਨੂੰ ਪਿੰਡ ਦੇ ਨਾਂ ਵਜੋਂ, ਪਿੰਡ ਦੇ ਨਾਂ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀਗਾ ਕਿ ਹਰਜੀਤ ਬਰਾੜ ਬਾਜਾਖਾਨਾ, ਫਲਾਂ ਬੰਦਾ, ਫਲਾਂ ਸਿੰਘ ਫਲਾਂ ਦੋਦਰ ਤੋਂ, ਫਲਾਂ ਸਿੰਘ ਫਲਾਂ ਪਿੰਡ ਤੋਂ। ਇਸ ਤਰ੍ਹਾਂ ਮਤਲਬ ਗੋਤ ਨਹੀਂ ਹੁੰਦੇ ਸੀਗੇ, ਉਹਨਾਂ ਦੇ ਪਿੰਡਾਂ ਦੇ ਨਾਮ ਤੇ ਜਾਣਿਆ ਜਾਂਦਾ ਸੀਗਾ। ਹਾਲਾਂਕਿ ਕਈ ਖਿਡਾਰੀ ਆਪਣਾ ਗੋਤ ਵੀ ਲਾ ਲੈਂਦੇ ਸੀ ਨਾਲ, ਤੇ ਇਸ ਤਰ੍ਹਾਂ ਉਹਨਾਂ ਦੇ ਨਾਂ ਦੇ ਨਾਲ ਜੁੜ ਜਾਂਦਾ ਸੀਗਾ ਉਹਨਾਂ ਦਾ ਪਿੰਡ। ਬਹੁਤ ਸਾਰੇ ਗੁਰਲਾਲ ਬਰਾੜ ਘਨੌਰ, ਬਹੁਤ ਸਾਰੇ ਨਾਂ ਨੇ, ਗੁਲਜ਼ਾਰੀ ਸਿੰਘ ਮੂਣਕ, ਇਸ ਤਰ੍ਹਾਂ ਕਿੰਨੇ ਨਾਂ ਤੁਹਾਨੂੰ ਚੇਤੇ ਆ ਜਾਣਗੇ ਜਦੋਂ ਤੁਸੀਂ ਇਹਨਾਂ ਦੇ ਨਾਂ ਲੈਣ ਲੱਗੋਗੇ ਖਿਡਾਰੀਆਂ ਦੇ। ਪਰ ਇਹ ਹੁਣ ਜਿਹੜੀ ਸਾਡੀ ਮਾਂ ਖੇਡ ਕਬੱਡੀ ਆ, ਇਹਦੇ ਜਿਹੜੇ ਗਰਾਊਂਡ ਨੇ ਇਹਦੇ 'ਚ ਥਾਪੀਆਂ ਨਹੀਂ ਵੱਜਦੀਆਂ। ਹੁਣ ਇਹਦੇ 'ਚ ਚੀਕਾਂ ਵੱਜ ਰਹੀਆਂ ਨੇ, ਇਹ 'ਚ ਕੁਰਲਾਟ ਸੁਣਦਾ। ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਨੌਜਵਾਨ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹੋਣ, ਕਿ ਉਹਦੇ ਆਲੇ ਦੁਆਲੇ ਦੇ ਗੁਆਂਢੀ ਕਦੇ ਆਪਣੇ ਬੱਚੇ ਨੂੰ ਕਬੱਡੀ ਖਿਡਾਉਣ ਬਾਰੇ ਸੋਚਣਗੇ? ਜਿਨ੍ਹਾਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਕਬੱਡੀ ਦੇ ਵਿੱਚ ਹਾਲਾਤ ਕੀ ਨੇ, ਔਰ ਅੱਜ ਜਿਹੜੇ ਇਹਨਾਂ ਨੇ ਕਾਰਾ ਕੀਤਾ ਵਾ, ਕੀ ਤੁਹਾਨੂੰ ਲੱਗਦਾ ਵਾ ਕਿ ਇਹ ਲੋਕਾਂ ਦਾ ਇਹਨਾਂ ਨੇ ਅਚਾਨਕ ਕਰਤਾ? ਨਹੀਂ, ਇੱਕ ਤੁਹਾਡੇ ਸਿਰ ਦੇ ਉੱਤੇ ਕਈ ਵਾਰੀ ਗਰੂਰ ਆ ਜਾਂਦਾ ਕਿ ਮੈਂ ਐਡਾ ਤਕੜਾ ਖਿਡਾਰੀ ਜਾਂ ਮੇਰੀ ਏਡੀ ਵੱਡੀ ਹਸਤੀ, ਤੇ ਇਹਨੇ ਮੈਨੂੰ ਚੈਲੰਜ ਕਿਵੇਂ ਕਰਤਾ। ਸੋ ਉਸ ਦੇ ਵਿੱਚੋਂ ਨਿਕਲਿਆ ਇਹ ਜਿਹੜੇ ਬਰਨਾਲਾ ਦੇ ਵਿੱਚ ਵਾਰਦਾਤ ਹੋਈ। ਪਰ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਾਂਗੇ ਕਿ ਕਈ ਵਾਰੀ ਕਬੱਡੀ ਖਿਡਾਰੀਆਂ ਦਾ ਸੁੱਤੇ ਪਿਆਂ ਦਾ ਕਤਲ ਵੀ ਹੋਇਆ। ਬਹੁਤ ਵਾਰ ਕਬੱਡੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਵੀ ਹੋਇਆ। ਅਰਵਿੰਦਰ ਸਿੰਘ ਲੱਖਣ ਕੇ ਪੱਡਾ, ਤੁਹਾਨੂੰ ਯਾਦ ਹੋਣਾ ਨੌਜਵਾਨ, ਉਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਹੀ ਇੱਕ ਇੰਸਪੈਕਟਰ ਦੇ ਕਹਿ ਲਓ ਉਂਗਲ ਉੱਠੀ ਸੀਗੀ ਕਿ ਇਹਨੇ ਗੋਲੀ ਮਾਰੀ ਹੈ ਉਸ ਮੁੰਡੇ ਨੂੰ। ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਨੂੰ ਕਾਫੀ ਚੁੱਕਿਆ ਸੀਗਾ, ਅਰਵਿੰਦਰ ਸਿੰਘ ਲੱਖਣ ਕੇ ਪੱਡਾ ਦਾ ਮਾਮਲਾ। ਪਰ ਲੰਘੇ ਮਹੀਨੇ ਦੀ ਗੱਲ ਹੈ, ਸਤੰਬਰ ਮਹੀਨੇ ਦੀ, ਕਪੂਰਥਲਾ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ। ਪਤਾ ਲੱਗਾ ਕਿ ਆਪਸੀ ਦੁਸ਼ਮਣੀ ਦਾ ਮਾਮਲਾ ਸੀਗਾ। ਮੁਲਜ਼ਮਾਂ ਨੇ ਖਿਡਾਰੀ ਦਾ ਕਤਲ ਕਰਕੇ ਲਾਸ਼ ਉਹਦੇ ਘਰ ਦੇ ਅੱਗੇ ਸੁੱਟ ਦਿੱਤੀ। ਖਬਰ ਇਹ ਵੀ ਮਿਲੀ ਕਿ ਕਾਤਲਾਂ ਨੇ ਮ੍ਰਿਤਕ ਦੇ ਘਰਦਿਆਂ ਨੂੰ ਕਿਹਾ ਕਿ ਆਹ ਚੁੱਕੋ ਆਪਦੇ ਸ਼ੇਰ ਪੁੱਤਰ ਦੀ ਲਾਸ਼। ਅਪ੍ਰੈਲ 2022 ਦੇ ਵਿੱਚ ਪਟਿਆਲਾ ਦੇ ਵਿੱਚ ਕਬੱਡੀ ਦੇ ਇੱਕ ਬਹੁਤ ਵੱਡੇ ਖਿਡਾਰੀ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ 2 ਧਿਰਾਂ ਦੇ ਵਿਚਾਲੇ ਝਗੜਾ ਹੋਇਆ ਸੀ।
ਘਟਨਾ ਦੇ ਵਿੱਚ ਨੇੜਲੇ ਪਿੰਡ ਦੌਣ ਕਲਾਂ ਦੇ ਧਰਮਿੰਦਰ ਸਿੰਘ ਦੀ ਮੌਤ ਹੋਈ। ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਘਟਨਾ ਕੈਦ ਹੋਈ ਹੈ। ਧਰਮਿੰਦਰ ਸਿੰਘ ਨੂੰ ਵੀ ਗੋਲੀ ਮਾਰੀ ਗਈ ਸੀ। ਇਸੇ ਤਰ੍ਹਾਂ ਇਹ ਘਟਨਾਵਾਂ ਨਹੀਂ ਹੈ, ਸ਼ੇਰਖਾਂ ਪਿੰਡ ਦੇ ਵਿੱਚ ਇੱਕ ਨੌਜਵਾਨ ਕਬੱਡੀ ਖਿਡਾਰੀ ਸੁੱਤਾ ਪਿਆ ਸੀ। ਉਸ ਦਾ ਪਿਤਾ ਉਹਦੇ ਕੋਲੇ ਪਿਆ ਸੀ ਸੁੱਤਾ, ਪਰ ਉਹਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਕਬੱਡੀ ਖਿਡਾਰੀ ਸੀ ਜਗਜੀਤ ਸਿੰਘ ਉਰਫ ਜੱਗੂ, 24 ਸਾਲਾਂ ਦਾ ਮੁੰਡਾ ਸੀਗਾ। ਸੋ ਇਹ ਸਾਰੀਆਂ ਘਟਨਾਵਾਂ ਤੁਸੀਂ ਦੇਖੋ ਕਿ ਆ ਪਿੱਛੇ ਜੇ ਸਚਿਨ ਥਾਪਣ ਬਿਸ਼ਨੋਈ ਨੇ ਖੁਲਾਸਾ ਕੀਤਾ ਵਾ ਕਿ ਭਾਗੋ ਮਾਜਰਾ ਕਬੱਡੀ ਕੱਪ ਤੋਂ ਸਾਡਾ ਜਿਹੜਾ ਉਹ ਰੌਲਾ ਪਿਆ ਸੀ, ਸਿੱਧੂ ਮੂਸੇਵਾਲਾ ਤੇ ਲਾਰੈਂਸ ਬਿਸ਼ਨੋਈ ਦੇ ਵਿਚਾਲੇ ਆਪਸੀ ਤਕਰਾਰ ਹੋਈ ਸੀ। ਹਾਲਾਂਕਿ ਉਹਦੇ ਜਿਹੜੇ ਪਿਤਾ ਨੇ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ, ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਕਿਨਾਰਾ ਕੀਤਾ। ਉਹ ਕਹਿੰਦੇ ਕਿ ਸ਼ੁਰੂ ਤੋਂ ਹੀ ਸਾਡੇ ਪੁੱਤ ਨੂੰ ਗੈਂਗ ਵਾਰ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ, ਜਿਹੜਾ ਕਿ ਬਹੁਤ ਗਲਤ ਹੈ। ਪਰ ਫਿਰ ਵੀ ਤੁਸੀਂ ਦੇਖੋ ਕਿ ਜੇਕਰ ਉਸ ਕਬੱਡੀ ਕੱਪ ਦੇ ਬਾਰੇ ਇਹ ਗੱਲਾਂ ਸੁਣਨ ਦੇ ਵਿੱਚ ਆਈਆਂ ਕਿ ਉੱਥੇ ਫੋਟੋਆਂ ਲੱਗੀਆਂ ਹੋਈਆਂ ਸੀ ਕੁਛ ਲੱਕੀ ਪਟਿਆਲ ਗਰੁੱਪ ਦੀਆਂ ਜਾਂ ਦਵਿੰਦਰ ਬੰਬੀਹਾ ਗਰੁੱਪ ਦੀਆਂ, ਤਾਂ ਉਹ ਗੱਲਾਂ ਕਿਵੇਂ ਨੇ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਕਬੱਡੀ ਦੇ ਵਿੱਚ ਚੱਲ ਕੀ ਰਿਹਾ ਵਾ। 3-4 ਘਟਨਾਵਾਂ ਦੇ ਮੈਂ ਤੁਹਾਨੂੰ ਹਵਾਲੇ ਦਿੱਤੇ ਹੈ, ਜਿਸ ਤੋਂ ਪਤਾ ਲੱਗਦਾ ਕਿ ਕਬੱਡੀ ਖਿਡਾਰੀਆਂ ਦਾ ਕਿਸ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਕਈ ਪਹਿਲੂ ਨੇ। ਪਹਿਲਾ ਪਹਿਲੂ ਜਿਹੜਾ ਵਾ ਉਹ ਇਹ ਹੈ ਕਿ ਕਬੱਡੀ ਖਿਡਾਰੀਆਂ ਦਾ ਕਦੇ ਕੰਬਾਈਨਾਂ, ਘੋੜਿਆਂ ਤੇ ਬੁਲਟ, ਸਪਲੈਂਡਰ ਮੋਟਰਸਾਈਕਲਾਂ ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਟਰੈਕਟਰਾਂ ਦੇ ਨਾਲ, ਬਲੈਰੋ ਜੀਪਾਂ ਦੇ ਨਾਲ ਸਨਮਾਨ ਕੀਤਾ ਜਾਂਦਾ ਸੀਗਾ। ਹੁਣ ਵੀ ਕੀਤਾ ਜਾਂਦਾ ਕਈ ਪਿੰਡਾਂ ਦੇ ਵਿੱਚ, ਅੱਜ ਵੀ ਕਬੱਡੀ ਦੇ ਟੂਰਨਾਮੈਂਟ ਬਹੁਤ ਵੱਡੇ ਹੁੰਦੇ ਆ। ਪਰ ਕਬੱਡੀ ਦੇ ਟੂਰਨਾਮੈਂਟਾਂ ਦੇ ਵਿੱਚ ਜਿਹੜੇ ਖਿਡਾਰੀਆਂ ਨੂੰ ਕਦੇ ਇੰਨਾ ਮਾਣ ਸਨਮਾਨ ਦਿੱਤਾ ਜਾਂਦਾ ਸੀਗਾ, ਬਾਅਦ ਦੇ ਵਿੱਚ ਉਹਨਾਂ ਦੇ ਵਿੱਚੋਂ ਕਈਆਂ ਦੇ ਮਾਣ ਸਨਮਾਨ ਦੇ ਵਿੱਚ ਕਮੀ ਵੀ ਦੇਖੀ ਗਈ, ਕਿਉਂਕਿ ਬਹੁਤ ਸਾਰੇ ਕਬੱਡੀ ਖਿਡਾਰੀਆਂ ਨੇ ਆਪਣੇ ਇਸ ਸਨਮਾਨਜਨਕ ਪੇਸ਼ੇ ਨੂੰ ਛੱਡ ਕੇ ਲੀਡਰਾਂ, ਸਿਆਸਤਦਾਨਾਂ, ਅਫਸਰਾਂ ਦੀ ਚਾਕਰੀ ਸ਼ੁਰੂ ਕਰਤੀ, ਫਿਰ ਪਲਾਟਾਂ ਦੇ ਉੱਤੇ ਕਬਜ਼ੇ ਜਾਂ ਲੱਠ ਮਾਰਾਂ ਵਾਲੇ ਕੰਮ ਸ਼ੁਰੂ ਕਰ ਦਿੱਤੇ। ਪਰ ਜ਼ਮਾਨਾ ਖਿਡਾਰੀ ਦਾ ਸਨਮਾਨ ਜਿਹੜਾ ਉਹ ਕਿਸੇ ਹੋਰ ਤਰੀਕੇ ਨਾਲ ਕਰਦਾ ਵਾ, ਲੱਠ ਮਾਰਾਂ ਦਾ ਜਿਹੜਾ ਸਨਮਾਨ ਆ ਉਹ ਕਿਸੇ ਹੋਰ ਤਰੀਕੇ ਨਾਲ ਕਰਦਾ ਵਾ। ਔਰ ਦੂਜਾ ਜਿਹੜਾ ਪੱਖ ਇਹ ਹੈ ਕਿ ਕਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਫੈਡਰੇਸ਼ਨਾਂ ਨੇ, ਕਦੇ ਅਸੀਂ ਖਿਡਾਰੀਆਂ ਵਾਲੇ ਪਰਸਪੈਕਟਿਵ ਤੋਂ ਕਿ ਉਹਨਾਂ ਨੂੰ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ, ਉਹਨਾਂ ਨੂੰ ਕੀ ਸਹਿਣਾ ਪੈਂਦਾ। ਮਸਲਨ ਜਿਵੇਂ ਭਾਗੋ ਮਾਜਰਾ ਕਬੱਡੀ ਕੱਪ ਦੀ ਤੁਸੀਂ ਗੱਲ ਸੁਣ ਲਓ ਕਿ ਉੱਥੇ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਕਿ ਤੂੰ ਉੱਥੇ ਨਹੀਂ ਜਾਣਾ। ਇਸ ਤਰ੍ਹਾਂ ਕਿੰਨੇ ਟੂਰਨਾਮੈਂਟ ਹੁੰਦੇ ਹੋਣਗੇ ਜਿਨ੍ਹਾਂ ਦੇ ਵਿੱਚ ਖਿਡਾਰੀਆਂ 'ਤੇ ਦਬਾਅ ਹੋਣਾ ਹੈ ਕਿ ਤੂੰ ਫਲਾਂ ਟੂਰਨਾਮੈਂਟ 'ਚ ਨਹੀਂ ਖੇਡਣਾ, ਤੂੰ ਫਲਾਂ ਟੂਰਨਾਮੈਂਟ 'ਚ ਨਹੀਂ ਖੇਡਣਾ। ਕਿ ਕਦੇ ਇਸ ਪਾਸਿਓਂ ਅਸੀਂ ਕਦੇ ਇਹਨਾਂ ਚੀਜ਼ਾਂ 'ਤੇ ਗੌਰ ਕੀਤਾ ਵਾ ਕਿ ਕਬੱਡੀ ਖਿਡਾਰੀਆਂ ਨੂੰ ਲੰਘਣਾ ਕਿਹੜੇ ਮਾਨਸਿਕ ਦੌਰ ਦੇ ਵਿੱਚੋਂ ਪੈ ਰਿਹਾ। ਹਾਲਾਂਕਿ ਜਦੋਂ ਆਪਾਂ ਕਹਿੰਦੇ ਕਿ ਜਦੋਂ ਤੁਸੀਂ ਖੇਡ ਦੀ ਤਿਆਰੀ ਕਰਨੀ ਹੈ ਤਾਂ ਤੁਹਾਨੂੰ ਮਾਨਸਿਕ ਤੌਰ 'ਤੇ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਫਿਰ ਹੀ ਤੁਹਾਡਾ ਸਰੀਰਕ ਸਮਰੱਥਾ ਜਿਹੜੀ ਤੁਸੀਂ ਦੁੱਗਣੀ ਚੁੱਗਣੀ ਵੀ ਉਹਨੂੰ ਵਧਾ ਸਕਦੇ ਹੁੰਦੇ। ਜੇਕਰ ਮਾਨਸਿਕ ਤੌਰ 'ਤੇ ਤੁਸੀਂ ਤੰਦਰੁਸਤ ਆ, ਤੁਸੀਂ ਫਿੱਟ ਆ, ਤੁਸੀਂ ਨਿਸ਼ਚਿੰਤ ਆ। ਪਰ ਕਬੱਡੀ ਦੇ ਵਿੱਚ ਇਹ ਦੌਰ ਉਦੋਂ ਤੋਂ ਆਇਆ ਜਦੋਂ ਤੋਂ ਕਬੱਡੀ ਕੌਡੀਆਂ ਦੀ ਕਰੋੜਾਂ ਤੋਂ ਹੋ ਗਈ, ਅਤੇ ਅੱਜ ਕੱਲ੍ਹ ਕਬੱਡੀ ਵਾਕਈ ਕਰੋੜਾਂ ਦੀ ਹੈ, ਕਰੋੜਾਂ ਪਤੀਆਂ ਦੀ ਹੈ ਅਤੇ ਹੈ ਵੀ ਕਰੋੜਪਤੀਆਂ ਦੀ। ਅੱਜ ਕੱਲ੍ਹ ਆਮ ਲੋਕਾਂ ਦੀ ਕਬੱਡੀ ਨਹੀਂ ਰਹੀ। ਪਰ ਇਹ ਵੀ ਗੱਲ ਹੈ ਕਿ ਇੱਕ ਪੱਖ ਇਹ ਵੀ ਹੈ ਕਿ ਖਿਡਾਰੀ ਤਾਂ ਖਿਡਾਰੀ ਹੈ, ਉਹਨੇ ਕਿੱਥੇ ਖੇਡਣਾ ਹੈ, ਕਿਹੜੀ ਫੈਡਰੇਸ਼ਨ 'ਚ ਖੇਡਣਾ, ਕਿਹੜੀ ਜਥੇਬੰਦੀ 'ਚ ਖੇਡਣਾ ਹੈ, ਮਤਲਬ ਇਹ ਕੌਣ ਤੈਅ ਕਰੇ? ਇਹ ਖਿਡਾਰੀ ਤੈਅ ਕਰੇ ਜਾਂ ਕੋਈ ਹੋਰ ਬੈਠਾ ਤੈਅ ਕਰੇ ਜਿਹਨੂੰ ਉਹ ਤੋਂ ਪ੍ਰੋਫਿਟ ਚਾਹੀਦਾ ਵਾ? ਨਹੀਂ, ਇਹ ਖਿਡਾਰੀ ਨੇ ਤੈਅ ਕਰਨਾ ਹੁੰਦਾ ਵਾ। ਅਤੇ ਖਿਡਾਰੀ ਨੂੰ ਕਿਸੇ ਦੇ ਦਬਾਅ ਹੇਠ ਨਹੀਂ ਖੇਡਣਾ ਚਾਹੀਦਾ, ਬਲਕਿ ਉਹ ਆਪਣੀ ਮਰਜ਼ੀ ਦੇ ਨਾਲ ਖੇਡੇ। ਹਾਂ, ਉਹ ਗੱਲ ਵੱਖਰੀ ਹੈ ਕਿ ਕਈ ਵਾਰੀ ਖਿਡਾਰੀ ਆਪਣੀ ਮਰਜ਼ੀ ਦੇ ਨਾਲ ਕਿਸੇ ਗਰੁੱਪ ਨੂੰ ਜੁਆਇਨ ਕਰ ਲੈਂਦਾ ਜਾਂ ਕਿਸੇ ਧੜੇ ਨੂੰ ਜੁਆਇਨ ਕਰ ਲੈਂਦਾ, ਕਿਸੇ ਜਥੇਬੰਦੀ ਨੂੰ ਜੁਆਇਨ ਕਰ ਲੈਂਦਾ, ਇਹ ਗੱਲ ਵੱਖਰੀ ਹੈ। ਪਰ ਆਪਾਂ ਲੰਘੇ ਦਿਨੀ ਦੇਖਿਆ ਕਿ ਬਹੁਤ ਧਨਾੜ ਲੋਕਾਂ ਨੇ, ਹਾਲਾਂਕਿ ਇਹਦੇ ਵਿੱਚ ਕੁਝ ਬਾਹਰਲੇ ਮੁਲਕਾਂ ਦੇ ਲੋਕ ਵੀ ਸ਼ਾਮਲ ਹੈ, ਇਹਨਾਂ ਨੇ ਕਬੱਡੀ ਨੂੰ ਇੱਕ ਤਰੀਕੇ ਨਾਲ ਕੈਪਚਰ ਕਰ ਲਿਆ ਵਾ। ਇਹਨਾਂ ਨੇ ਟੂਰਨਾਮੈਂਟਾਂ ਦੇ ਵਿੱਚ ਪਾਲਾਬੰਦੀਆਂ ਕਰ ਲਈਆਂ, ਕਤਾਰਬੰਦੀਆਂ ਕਰ ਲਈਆਂ ਕਿ ਫਲਾਂ ਥਾਵਾਂ ਉੱਥੇ ਫਲਾਂ ਬੰਦੇ ਖੇਡਣਗੇ। ਸੋ ਇਹ ਤਾਂ ਨਹੀਂ ਨਾ ਹੋਣਾ ਚਾਹੀਦਾ। ਕਬੱਡੀ ਨੂੰ ਲੋਕ ਸਤਿਕਾਰ ਦਿੰਦੇ ਸੀ ਕਿਉਂਕਿ ਕਬੱਡੀ 'ਚ ਜ਼ੋਰ ਲੱਗਦਾ ਸੀਗਾ ਅਤੇ ਜ਼ੋਰ ਲਾਉਣਾ ਪੰਜਾਬੀਆਂ ਨੂੰ ਪਸੰਦ ਆ। ਸੋ ਇਸ ਕਰਕੇ ਕਈ ਪੱਖ ਨੇ ਜਿਨ੍ਹਾਂ 'ਤੇ ਆਪਾਂ ਲਗਾਤਾਰ ਗੱਲ ਕਰ ਲੈਂਦੇ ਹਾਂ। ਜਿਵੇਂ ਕਬੱਡੀ ਖਿਡਾਰੀਆਂ ਦੇ ਰੁਤਬਾ ਹੁੰਦਾ ਸੀ, ਜਿਹੜਾ ਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਲੱਠ ਮਾਰਾਂ ਵਾਲੇ ਕੰਮ ਸ਼ੁਰੂ ਕੀਤੇ, ਕਈਆਂ ਨੇ, ਸਾਰਿਆਂ ਨੇ ਨਹੀਂ, ਕਈਆਂ ਨੇ, ਤਾਂ ਉਹ ਰੁਤਬਾ ਘਟਦਾ ਗਿਆ। ਇਸੇ ਤਰ੍ਹਾਂ ਜਿਹੜਾ ਖਿਡਾਰੀ ਨੂੰ ਮਾਨਸਿਕ ਦਬਾਅ ਦੇ ਵਿੱਚੋਂ ਲੰਘਣਾ ਪੈਂਦਾ ਵਾ, ਉੱਥੇ ਕਿੱਥੇ ਸਰਕਾਰਾਂ ਖੜਦੀਆਂ ਉਹਦੇ ਨਾਲ ਜਾਂ ਨਹੀਂ ਖੜਦੀਆਂ, ਇਹ ਇੱਕ ਵੱਡਾ ਸਵਾਲ ਹੈ। ਤੀਜਾ ਪੱਖ ਇਹ ਹੈ ਕਿ ਪਹਿਲਾਂ ਹੀ ਨਸ਼ਿਆਂ 'ਤੇ ਫਿਕਸਿੰਗ ਕਰਕੇ ਜਿਹੜੇ ਲੋਕ ਨੇ ਉਹ ਹਰ ਇਵੈਂਟ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਜੇਕਰ ਲਾਅ ਐਂਡ ਆਰਡਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਜੇਕਰ ਇੱਕ ਕਬੱਡੀ ਖਿਡਾਰੀ ਦੇ ਘਰ ਗੋਲੀਆਂ ਚੱਲ ਗਈਆਂ, ਮੰਨ ਲਓ ਇੱਕ ਕਬੱਡੀ ਖਿਡਾਰੀ ਆਪਣੇ ਘਰੇ ਸੁੱਤਾ ਪਿਆ ਵਾ, ਉਹਦਾ ਕਤਲ ਹੋ ਗਿਆ, ਉਹਨੂੰ ਪ੍ਰੇਮ ਸੰਬੰਧਾਂ ਨਾਲ ਜੋੜਤਾ, ਇਹ ਖਿਡਾਰੀ
ਪਟਿਆਲਾ ਦੇ ਵਿੱਚ ਗਿਆ, ਯੂਨੀਵਰਸਿਟੀ ਦੇ ਸਾਹਮਣੇ ਉਹਦਾ ਕਤਲ ਹੋ ਗਿਆ, ਉਹਨੂੰ ਕਿਸੇ ਹੋਰ ਐਂਗਲ ਨਾਲ ਜੋੜਤਾ। ਇੱਕ ਖਿਡਾਰੀ ਦੇ ਘਰੇ ਉਹਨੂੰ ਕਿਸੇ ਨੇ ਕਿਹਾ ਕਿ ਕਬੂਤਰ ਦੇਖਣੇ, ਉਹਨੇ ਦਰਵਾਜ਼ਾ ਖੋਲ੍ਹਤਾ, ਗੇਟ ਖੋਲ੍ਹਤਾ ਅਤੇ ਉੱਤੇ ਗੋਲੀਆਂ ਚਲਾਤੀਆਂ, ਉਹਨੂੰ ਕੋਈ ਹੋਰ ਐਂਗਲ ਦੇਤਾ। ਪਰ ਤੁਸੀਂ ਕਿੰਨੀਆਂ ਕੁ ਚੀਜ਼ਾਂ ਨੂੰ ਕਿੰਨੇ ਕੁ ਐਂਗਲ ਦਿਓਗੇ? ਕਬੱਡੀ ਖਿਡਾਰੀਆਂ 'ਤੇ ਜਾਨਲੇਵਾ ਹਮਲੇ ਤਾਂ ਲਗਾਤਾਰ ਵੱਧ ਰਹੇ ਆ ਨਾ, ਲਗਾਤਾਰ ਹੋ ਰਹੇ, ਔਰ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੂੰ ਫਲਾਂ ਥਾਂ ਨਹੀਂ ਜਾਣਾ, ਫਲਾਂ ਥਾਂ ਨਹੀਂ ਖੇਡਣਾ, ਫਲਾਂ ਗਰੁੱਪ ਦੇ ਵਿੱਚ ਨਹੀਂ ਬਹਿਣਾ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ, ਜੇ ਕਬੱਡੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੋਵੇ ਕਿਸੇ ਦੇ ਘਰ ਦੇ ਬਾਹਰ, ਤਾਂ ਲੋਕ ਕਿਵੇਂ ਆਪਣੇ ਬੱਚਿਆਂ ਨੂੰ ਕਹਿਣਗੇ ਕਿ ਚੱਲ ਤੂੰ ਵੀ ਖੇਡਣ ਲੱਗ ਜਾ ਕਬੱਡੀ। ਪਰ ਇਹ ਸਭ ਰੋਕਣਾ ਕਿਹਨੇ ਹੈ? ਇਹ ਰੋਕਣਾ ਸਰਕਾਰਾਂ ਦਾ ਕੰਮ ਆ। ਸਰਕਾਰਾਂ ਹੀ ਘਰਾਂ 'ਤੇ ਗੋਲੀਆਂ ਚੱਲਣ ਨੂੰ ਹਟਵਾ ਸਕਦੀਆਂ। ਲੋਕ ਇੰਨੇ ਸਮਰੱਥ ਨਹੀਂ ਹੁੰਦੇ ਕਿ ਉਹ ਗੁੰਡਾ ਅਨਸਰਾਂ ਦਾ ਮੁਕਾਬਲਾ ਕਰ ਸਕਣ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦਰੁਸਤ ਕਰਨ ਦੇ ਲਈ ਪਹਿਰੇਦਾਰੀ ਕਰਨ ਦੀ ਲੋੜ ਹੈ, ਤਾਂ ਜੋ ਸਾਡੀ ਮਾਂ ਖੇਡ ਕਬੱਡੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾ ਸਕੇ। ਕਬੱਡੀ ਦੀ ਪਹਿਲਾਂ ਵਾਲੀ ਸ਼ਾਨ ਬਹਾਲੀ ਦੇ ਲਈ ਬਜਟ, ਗਰਾਂਟਾਂ, ਖੇਡ ਮੈਦਾਨਾਂ, ਕੋਚ ਤੇ ਖੁਰਾਕਾਂ ਹੀ ਕਾਫੀ ਨਹੀਂ, ਸਗੋਂ ਇਹਨਾਂ ਤੋਂ ਵੀ ਪਹਿਲਾਂ ਕਬੱਡੀ ਨੂੰ ਅਖੌਤੀ ਖੇਡ ਪ੍ਰਮੋਟਰਾਂ, ਨਸ਼ਾ ਸਮਗਲਰਾਂ, ਗੈਂਗਸਟਰਾਂ ਤੇ ਮੁਨਾਫੇਖੋਰ ਕਾਰੋਬਾਰੀਆਂ ਦੇ ਨਾਪਾਕ ਗੱਠਜੋੜ ਦੇ ਜੱਫੇ ਦੇ ਵਿੱਚੋਂ ਜਿਹੜੀ ਉਹਨਾਂ ਨੇ ਕੈਂਚੀ ਲਾਈ ਹੋਈ ਆ, ਉਹਦੇ ਵਿੱਚੋਂ ਛੁਡਵਾਉਣ ਦੀ ਲੋੜ ਹੈ। ਫਿਰ ਹੀ ਖਿਡਾਰੀਆਂ ਦੇ ਜਿਹੜੇ ਕਾਤਲਾਨਾ ਹਮਲੇ ਨੇ ਇਹ ਰੁਕ ਸਕਦੇ ਨੇ। ਲੰਘੇ ਮਹੀਨੇ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਕਪੂਰਥਲਾ ਦੇ ਵਿੱਚ ਇੱਕ ਬਹੁਤ ਵੱਡੇ ਕਬੱਡੀ ਖਿਡਾਰੀ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਤੇ ਕਹਿ ਦਿੱਤਾ ਗਿਆ ਸੀਗਾ ਕਿ ਆਹ ਪਿਆ ਤੁਹਾਡਾ ਸ਼ੇਰ, ਇਹਨੂੰ ਚੱਕ ਲਓ ਆ ਕੇ। ਸੋ ਕਿੰਨੀਆਂ ਮਿਸਾਲਾਂ ਆਪਾਂ ਦੇਖੀਆਂ ਕਿ ਜਿੱਥੇ ਕਬੱਡੀ ਖਿਡਾਰੀਆਂ ਦੇ ਕਤਲ ਹੋਏ। ਸੰਦੀਪ ਨੰਗਲ ਅੰਬੀਆਂ ਤੋਂ ਲੈ ਕੇ ਪਟਿਆਲਾ ਦੇ ਵਿੱਚ, ਪਟਿਆਲਾ ਤੋਂ ਲੈ ਕੇ ਢਿਲਵਾਂ ਕਪੂਰਥਲਾ ਦੇ ਵਿੱਚ, ਤੇ ਇਸੇ ਤਰ੍ਹਾਂ ਭਾਗੋ ਮਾਜਰਾ ਕਬੱਡੀ ਕੱਪ ਦੀ ਆਪਾਂ ਗੱਲ ਕੀਤੀ ਹੈ, ਮੋਗਾ ਦੇ ਵਿੱਚ ਉਸ ਮਾਮਲੇ ਦੇ ਵਿੱਚ 2 ਜਾਣੇ ਗ੍ਰਿਫਤਾਰ ਹੋ ਗਏ ਹੈ। ਬਰਨਾਲੇ ਵਾਲੇ ਕਾਂਡ ਦੇ ਵਿੱਚ ਕਬੱਡੀ ਖਿਡਾਰੀਆਂ ਦਾ ਨਾਮ ਬੋਲ ਰਿਹਾ ਵਾ। ਕਿੰਨੀਆਂ ਹੀ ਘਟਨਾਵਾਂ ਨੇ ਜਿਸ ਤੋਂ ਪਤਾ ਲੱਗਦਾ ਕਿ ਕਬੱਡੀ ਖਿਡਾਰੀਆਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ। ਕਬੱਡੀ ਖਿਡਾਰੀਆਂ ਨੂੰ ਮਾਨਸਿਕ ਤੌਰ 'ਤੇ ਉਸ ਜੰਜਾਲ ਦੇ ਵਿੱਚੋਂ ਕੱਢਣ ਦੀ ਲੋੜ ਹੈ, ਜਿਹੜੇ ਜੰਜਾਲ ਦੇ ਵਿੱਚ ਕਦੇ ਉਹ ਖੁਦ ਨਹੀਂ ਫਸੇ, ਕਦੇ ਉਹਨਾਂ ਦੀ ਆਪਣੀ ਪਹਿਲ ਬਹੁਤ ਘੱਟ ਰਹੀ ਹੋਣੀ ਹੈ, ਪਰ ਉਹਨਾਂ ਨੂੰ ਸਿਸਟਮ ਨੇ ਜੋ ਚੱਲ ਰਿਹਾ, ਜੇ ਅਖੌਤੀ ਖੇਡ ਪ੍ਰਮੋਟਰਾਂ ਦਾ ਜਾਂ ਨਸ਼ਾ ਸਮਗਲਰਾਂ ਦਾ ਜਾਂ ਗੈਂਗਸਟਰਾਂ ਦਾ ਜਾਂ ਮੁਨਾਫਾਖੋਰ ਕਾਰੋਬਾਰੀਆਂ ਦਾ, ਉਹਨਾਂ ਨੇ ਆਪਣੇ ਜੰਜਾਲ ਦੇ ਵਿੱਚ ਫਸਾ ਲਿਆ ਵਾ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਮਾਂ ਖੇਡ ਕਬੱਡੀ ਦੀ ਇਸੇ ਤਰ੍ਹਾਂ ਜਿਹੜੀ ਚੜ੍ਹਤ ਆ ਉਹ ਬਰਕਰਾਰ ਰਹੇ, ਮਾਂ ਖੇਡ ਕਬੱਡੀ ਨੂੰ ਅਸੀਂ ਕਦੇ ਓਲੰਪਿਕ ਖੇਡਾਂ ਦੇ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਕਰਦੇ ਹੁੰਦੇ ਸੀ, ਪਰ ਅੱਜ ਸਾਡੀ ਮਾਂ ਖੇਡ ਕਬੱਡੀ ਦੇ ਜਿਹੜੇ ਮੈਦਾਨ ਨੇ ਉਹ ਰੱਤ ਦੇ ਨਾਲ ਲਾਲ ਹੋਏ ਪਏ ਨੇ, ਕਿਉਂਕਿ ਆਏ ਦਿਨ ਕਬੱਡੀ ਖਿਡਾਰੀ ਦਾ ਕਤਲ, ਕਬੱਡੀ ਖਿਡਾਰੀ 'ਤੇ ਜਾਨਲੇਵਾ ਹਮਲਾ। ਔਰ ਇਹਦੇ ਵਿੱਚ ਕੋਈ ਦੁਰਾਏ ਨਹੀਂ ਕਿ ਇਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਗਏ, ਕੁਛ ਕਬੱਡੀ ਖਿਡਾਰੀ ਕੁਛ ਵਾਰਦਾਤਾਂ ਦੇ ਵਿੱਚ ਆਪ ਵੀ ਇਨਵੋਲਵ ਹੁੰਦੇ ਆ। ਪਰ ਸਰਕਾਰਾਂ ਤੇ ਸਿਸਟਮ ਦਾ ਕੰਮ ਇਹ ਹੈ ਕਿ ਜੇਕਰ ਕੋਈ ਖਿਡਾਰੀ ਗਲਤ ਕਰ ਰਿਹਾ ਵਾ, ਉਹਨੂੰ ਐਕਸਪੋਜ਼ ਕਰੋ, ਉਹ 'ਤੇ ਬਣਦੀ ਕਾਰਵਾਈ ਕਰੋ। ਪਰ ਇਹ ਥੋੜ੍ਹਾ ਹੈ ਕਿ ਆ ਕੇ ਕੋਈ ਕਬੱਡੀ ਖਿਡਾਰੀ ਜਿਹਨੂੰ ਬਣਨ ਦੇ ਉੱਤੇ ਜਿਹਦੇ ਘਰਦਿਆਂ ਨੇ 10-15 ਸਾਲ ਲਾ ਦਿੱਤੇ, ਉਹਨੂੰ ਘਿਓ ਖਵਾ ਕੇ ਤਕੜਾ ਕੀਤਾ, ਅਤੇ ਉਹ ਕੋਈ ਆਵੇ ਸਿਰ ਫਿਰਿਆ ਕੋਈ 10-15-20 ਹਜ਼ਾਰ ਲੈਣ ਵਾਲਾ ਕੋਈ ਸ਼ੂਟਰ ਤੇ ਆ ਕੇ ਉਹਦੀ ਜੀਵਨ ਲੀਲਾ ਸਮਾਪਤ ਕਰ ਜਾਵੇ। ਕਿ ਇਹ ਹੋਣਾ ਚਾਹੀਦਾ ਵਾ? ਨਹੀਂ, ਬਿਲਕੁਲ ਚਾਹੀਦਾ। ਸਾਡੇ ਖਿਡਾਰੀ ਸਾਡੀ ਮਾਂ ਖੇਡ ਕਬੱਡੀ ਦੇ ਹੀਰੇ ਨੇ, ਅਤੇ ਇਹਨਾਂ ਹੀਰਿਆਂ ਨੂੰ ਸਾਹਮਣਾ ਸਿਸਟਮ, ਸਰਕਾਰਾਂ ਦਾ ਕੰਮ ਹੈ, ਜਿਹੜਾ ਕਿ ਇਹਨਾਂ ਨੂੰ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ